इस वीडियो में आप देखेंगे एक ऐसी हिंदू फैमिली जो कि 1947 की पार्टीशन के दौरान इंडिया नहीं गई। ये उनके डेरे पर हम आए हैं। इस डेरे का मुकम्मल विज़िट कराएंगे, इनका लाइफस्टाइल देखेंगे क्योंकि आज भी इनका मज़हब हिंदू ही है। और ये कहाँ पर फैमिली है, ये इंडिया क्यों नहीं गए, यहाँ इनको किन मसाइल का सामना करना पड़ा और आज के साल में चलें ये सारा कुछ इस वीडियो में हम आपको दिखाते हैं। और इस वीडियो को आप सारी देखेंगे तो आपको पता चलेगा कि पाकिस्तान में जो हिंदू रहते हैं उनका लिविंग स्टैंडर्ड क्या है। वीडियो शुरू करते हैं। अस्सलाम वालेकुम दोस्तों, मैं औरंगज़ेब बेग एक नई वीडियो नई कहानी के साथ आपकी खिदमत में हाज़िर। ये जनाब मैं खड़ा हूँ तहसील पसरूर के पास एक गांव है रंधावा, और वहाँ पर जो हमारे हिंदू भाई हैं, ब्राह्मण कम्युनिटी से उनका ताल्लुक है, वो पाकिस्तान में है। और ये उनका बहुत खूबसूरत और पूरा देसी माहौल डेरा है। ये ट्रैक्टर और पीछे बड़ा खूबसूरत इनका डेरा। ये 1947 की जब पार्टीशन हो गई तो इनके वालिद साहब इंडिया नहीं गए थे, बाकी इनकी फैमिली चली गई थी। इनका जो घर है ना वो नहीं गया था, और आज भी ये हिंदू बरादरी से ही ताल्लुक रखते हैं और बड़े फ़ख्र से रह रहे हैं क्योंकि ये मालक हैं। मालक से मुराद कि इनकी जो आबाओ अजदाद की ज़मीन थी, ये आज भी ज़मीन के मालक हैं और इन्होंने बहुत बड़ा डेरा बनाया हुआ है। इनका डेरा आपको दिखाते हैं साथ। ये जो हमारे भाई हैं इनसे बात भी करते हैं कि ये इतना खूबसूरत डेरा और इतना, ये जनाब 2 ट्रैक्टर हैं, कारें हैं इनके पास जनाब जो एक ज़िम्मेदार के पास चीज़ें होनी चाहिए वो इनके पास मौजूद है। तो चले आपकी इनके साथ बातचीत कराते हैं। अस्सलाम वालेकुम भाई, क्या हाल है? ठीक हो? ਤੁਹਾਡਾ ਨਾਂ ਕੀ ਹੈ? मेरा नाम प्रेम चंद है। ਪਿੰਡ पिंड रंधावा, ਤਹਿਸੀਲ तहसील पसूर, जिला सियालकोट। ਭਾ ਤੁਹਾਡਾ ਨਾਂ? ਤਰਸੇਮ ਤਰਸੇਮ। ਪੂਰਾ ਨਾਂ ਕੀ? ਹੈ ਤਰਸੇਮ ਹੀ ਹੈ। ਤਰਸੇਮ। ਹਾਂਜੀ। ਅੱਛਾ, ਤੁਸੀਂ ਭਾਈ ਹੋ? हाँ जी, ਅੱਛਾ, ਇਹ ਜਿਹੜਾ ਡੇਰਾ ਤੁਸੀਂ ਐਡਾ ਸੋਹਣਾ ਬਣਾਇਆ ਹੈ, हाँ जी। ਇਹ ਕਿਦੋਂ ਦਾ ਬਣਾਇਆ ਜੇ? ਜੇ ਇੱਥੇ ਸ਼ੁਰੂ ਤੋਂ ਹੀ ਅੱਬੇ ਸਾਡੇ ਹੋਰੀ ਜਦੋਂ ਸਨ 47 ਦੇ ਹਨ ਨਾ, ਡੇਰਾ ਸਾਡਾ ਪੱਕਾ ਹੈ ਬਾਮਣ ਵਾਲਾ। ਅੱਛਾ, ਇਹ ਉਦੋਂ ਦਾ ਹੀ ਹੈ? ਉਦੋਂ ਦਾ ਇਹ ਸਨ 47 ਦਾ ਇਹ ਬਣਿਆ। ਸਾਡੇ ਦਾਦੇ ਪੜਦਾਦੇ ਵੀ ਇੱਥੇ ਹੀ ਰਹਿੰਦੇ ਹਨ, ਠੀਕ ਹੈ। ਤੇ ਉਦੋਂ ਦਾ ਡੇਰਾ ਸਾਡਾ ਮਸ਼ਹੂਰ ਹੈ ਕਿ ਤੁਸੀਂ ਬਡਿਆਣੇ ਤੁਰ ਜਾਓ, ਜਿੱਥੋਂ ਮਰਜ਼ੀ ਪੁੱਛ ਲਓ, ਬਾਮਣ ਵਾਲੇ ਡੇਰੇ ਤੇ ਜਾਣਾ ਹੈ। ਵਾਹ ਜੀ ਵਾਹ। ਸਾਡਾ ਬਡਿਆਣੇ ਤੱਕ ਡੇਰਾ ਮਸ਼ਹੂਰ ਹੈ, ਬਣ ਤੱਕ ਵੀ ਮਸ਼ਹੂਰ ਹੈ, ਕਿਉਂਕਿ ਡੇਰਾ ਆ ਜਾ ਕੇ ਰੀਤ ਵਿੱਚ ਸਾਡਾ ਹੀ ਮਸ਼ਹੂਰ ਹੈ। ਨਹੀਂ ਮੇਰੇ ਹਰ ਸ਼ਾਹ ਮੇਰੇ ਘਰ ਟਰਪੈਣ ਇੱਥੇ ਵੇ ਟੋਕਾ ਇੱਥੇ ਲਾਏ ਨੇ, ਵੇਲਣਾ ਲਾਏ ਆ। ਮੇਰੀ ਗੱਲ ਸੁਣ, ਅਸੀਂ ਭਾਵੇਂ ਥੋੜੀ ਵੀ ਪੈਲੀ ਅਸੀਂ ਕਮਾਦ ਆਪਣਾ ਲਾਣੇ ਆ ਸਾਲੋ ਸਾਲ। ਅੱਛਾ, ਬੱਚਿਆਂ ਵਾਸਤੇ, ਬੱਚੇ ਚੂਪਦੇ ਨੇ, ਮੌਜ ਲੈਂਦੇ ਨੇ, ਲੋਕੀ ਵੀ ਆਣ ਕੇ ਪੀੜਦੇ ਨੇ ਕਮਾਦ ਇੱਥੇ। ਵਾਹ ਜੀ ਵਾਹ। ਹਾਂ, ਤੇ ਤੁਹਾਡੇ ਵਾਲਿਦ ਸਾਹਿਬ ਕਿੰਨੇ ਭਾਈ ਸਨ? ਸਾਡੇ ਵਾਲਦੋਰੇ 3 ਭਾਈ ਹਨ। ਕੀ ਨਾਂ ਸੀ ਉਹਨਾਂ ਦਾ? ਇੱਕ ਨਾ ਪ੍ਰਿਥੀ ਸੀ। ਨਹੀਂ, ਇਹਨਾਂ ਦਾ ਨਾਂ ਸੀ ਨਾ ਬਾਬਾ ਲਾਲ। ਲਾਲ। ਆਹੋ। ਤੇ ਜਿਹੜਾ ਇਦੋਂ ਵੱਡਾ ਸੀ ਉਹਦਾ ਨਾਂ ਪ੍ਰਿਥੀ ਸੀ, ਤੇ ਜਿਹੜਾ ਉਦੋਂ ਵੱਡਾ ਸੀ ਉਹਦਾ ਨਾਂ ਪੂਰਨ ਸੀ। ਅੱਛਾ, ਇਹ ਛੋਟੇ ਸਨ? ਆ ਛੋਟੇ ਹਨ, ਤੇ ਉਹ ਇੰਡੀਆ ਤੁਰ ਕੇ ਹਨ, ਇੱਥੇ ਰਹਿ ਪਿਆ ਸੀ। ਤੇ ਉਹਨਾਂ ਨੇ ਆਖਿਆ ਨਹੀਂ ਕਿ ਤੂੰ ਵੀ ਚੱਲ ਜਾ? ਨਹੀਂ, ਆਪਣੀ ਮਰਜ਼ੀ? ਆਪਣੀ ਮਰਜ਼ੀ ਨਾਲ। ਉਹ ਫਿਰ ਉਹ ਇਹਦੇ ਹੁਣ ਭਰਾ ਫੌਤ ਹੋ ਗਏ ਨੇ, ਕੰਮ ਹੋ ਗਿਆ ਰਿਸ਼ਤੇਦਾਰੀ। ਤੇ ਉੱਥੇ ਕਿੱਥੇ ਗਏ ਹਨ, ਕਿਹੜੇ ਸ਼ਹਿਰ 'ਚ? ਉਦੋਂ ਤੇ ਅੰਮ੍ਰਿਤਸਰ ਦੇ ਵਿੱਚ ਗਏ ਹਨ। ਤੇ ਤੁਹਾਡਾ ਕੋਈ ਰਾਬਤਾ ਨਹੀਂ ਉਹਨਾਂ ਨਾਲ? ਨਹੀਂ, ਮਰ ਗਏ ਨੇ। ਅੱਛਾ, ਕੋਈ ਰਾਬਤਾ ਨਹੀਂ? ਨਹੀਂ, ਕੋਈ ਰਾਬਤਾ ਨਹੀਂ। ਅੱਛਾ। ਤੇ ਉਹ ਜੋ ਫਿਰ ਤੁਸੀਂ ਇੱਥੇ ਰਹਿ ਗਏ ਤੇ ਉਹ ਸ਼ੁਰੂ ਦੇ ਇਸੇ ਪਿੰਡ ਹੀ? ਐਸੇ ਪਿੰਡ ਹੀ ਹੈ ਸਾਡਾ, ਪਿੰਡ ਆਹੀ ਹੈ। ਇਹ ਹੀ ਹੈ? ਹਾਂਜੀ। ਸਹੀ ਹੋ ਗਿਆ। ਤੇ ਹੁਣ ਵਾਲਿਦ ਸਾਹਿਬ ਕਿਸ ਵਰਾਂਗ ਨੇ ਤੁਹਾਡੇ? ਉਹ ਤਕਰੀਬਨ ਕੋਈ 90 ਸਾਲ 95 ਹੋ ਗਈ ਉਮਰ ਹੋ ਗਈ ਹੈ। ਹਾਂਜੀ। ਠੀਕ ਹੋ। ਤੇ ਤੁਹਾਡੀਆਂ ਫੁੱਫੀਆਂ ਕਿੰਨੀਆਂ ਸਨ? ਫੁੱਫੀਆਂ ਸਾਡੀਆਂ 2 ਹਨ, ਉਹ 3 ਉਹ ਵੀ ਮਰ ਗਈਆਂ ਨੇ। ਉਹ ਟੁਰ ਗਈਆਂ ਨੇ? ਉਹ ਵੀ ਤੁਰ ਗਈਆਂ। ਅੱਛਾ। ਇਕੱਲਾ ਹੀ ਰਹਿ ਗਿਆ ਇੱਥੇ। ਤੇ ਉਹ ਜਦੋਂ ਗਏ ਹੋਣੇ ਨੇ ਬਾਬੇ ਕੀ ਦੱਸਦੇ ਨੇ ਕਿ ਬੜਾ ਦਿਲ ਤੇ ਹੋਇਆ ਨਾ ਉਸਨੇ? ਪਿੱਛੋਂ ਹੋਲਾ ਸੀ, ਤੇ ਸਾਡੀ ਦਾਦੀ ਜਿਹੜੀ ਉਹ ਇੱਥੇ ਰਹਿ ਗਈ ਸੀ। ਆਹੋ। ਦਾਦੀ ਸਾਡੀ ਤੇ ਇੱਕ ਅੱਬੇ ਹੋਰਾਂ ਦਾ ਚਾਚਾ ਸੀ, ਤੇ ਉਹ ਨਹਿਣਗੇ ਉਹ ਇੱਥੇ ਰਹਿ ਗਏ ਹਨ। ਤੇ ਫਿਰ ਆਖਣ ਲੱਗ ਪਿਆ ਮੈਂ ਕੀ ਲੈ ਜਾਣਾ, 200 ਘੁਮਾ ਦੇ ਮਾਲਕ ਹਨ ਅੱਬੇ ਸਾਡੇ ਹੋਰੀ। ਅੱਛਾ, ਜ਼ਮੀਨ ਭਾਂਡੇ ਵਾਲੇ ਸਨ ਉਦੋਂ ਵੀ? 200 ਘੁਮਾ ਦੇ ਮਾਲਕ ਹਨ। ਜਦੋਂ ਆ ਫਿਰ ਲਾਹੌਰ ਤੁਰ ਗਏ ਨੇ ਨਾ, ਤੇ ਆਖਣ ਲੱਗ ਪਿਆ ਇੰਡੀਆ ਤੁਰ ਚੱਲੇ ਆ। ਫਿਰ ਵਾਪਸੀ ਆਏ ਨੇ। ਵਾਪਸੀ ਆਣ ਕੇ ਤੇ ਫਿਰ ਇਹਨਾਂ ਨੂੰ ਮਿਲੀ 200 ਕਿੱਲਾ ਪੈਲੀ। ਫਿਰ ਬਾਅਦ ਦੇ ਵਿੱਚ ਲਾਹੌਰ ਤੁਰ ਗਿਆ। ਫਿਰ ਜਦੋਂ ਲਾੜ ਦੋਕਾਂ ਕਰ ਲਈਏ ਤੇ ਬੰਦੇ ਆਂਦੇ ਹਨ ਕਿ ਇਹਨੂੰ ਕਿ ਬੰਦੇ ਤੂੰ ਲਿਆ 6 ਗਵਾ ਲਾਇਆ ਤੇ ਪੈਲੀ ਲੈ ਲੈ। ਇਹਨੇ ਆਖਿਆ ਮੈਂ ਪੈਲੀ ਕਰਨੀ ਹੈ, ਮੇਰਾ ਭਰਾ ਇੱਥੇ ਕੋਈ ਨਹੀਂ ਤੇ ਮੈਂ ਪੈਲੀ ਕਰਨੀ ਹੈ। ਉਹ ਫਿਰ ਕੋਈ 5 ਕਿੱਲੇ 5.5 ਕਿੱਲੇ ਪੈਲੀ ਨੇ। ਓਏ ਹੋਏ, 200 ਘੁਮਾ ਜਿਹੜਾ ਨਾ ਉਹ ਫਿਰ ਐਵੇਂ ਉਦੋਂ ਸਮਝ ਨਾ ਆਈ। ਉਦੋਂ ਪੈਲੀ ਦੀ ਕਦਰੀ ਕੋਈ ਨਹੀਂ ਤੇ ਕਦਰ ਤੇ ਹੁਣ ਹੋਈ ਹੈ। ਕਦਰ ਨਹੀਂ ਚਾਹੀਦੇ ਕੋਈ ਕਹਿਣ ਆਹੋ ਉਦੋਂ ਨਹੀਂ। ਆਹੋ, ਬਰਾਨੀ ਬਹੁਤੀ ਹੁੰਦੀ ਸੀ। 200 ਘੁਮਾ ਦੇ ਮਾਲਕ ਹਣਾ। ਖੂਸ਼ ਵੀ ਆਪਣਾ ਹੁੰਦਾ ਸੀ? ਖੂਹ ਆਪਣਾ ਹੀ ਹੈਗੇ, ਇੱਥੇ ਖੂਹ ਹੀ ਹੁੰਦਾ ਸੀ।
ਅੱਛਾ ਖੂਹ ਹੁੰਦਾ ਸੀ ਹਾਂਜੀ ਇਹਨੂੰ ਕਿ ਬ੍ਰਾਹਮਣ ਵਾਲਾ ਖੂਹ ਬਾਹਮਣ ਵਾਲਾ ਖੂਹ ਆ। ਸ਼ੁਰੂ ਤੋਂ ਇਹ ਸਨ 47 ਤੋਂ ਬਾਹਮਣ ਵਾਲਾ ਖੂਹ ਆ। ਤੇ ਇਹ ਤੇ ਹੋਰ ਵੀ ਹਿੰਦੂ ਬਰਾਦਰੀ ਤੇ ਉਦੋਂ ਹੈ ਸਨ ਜਾਂ ਤੁਹਾਡਾ ਖਾਨਦਾਨ ਨਹੀਂ ਸਾਡੇ ਹੀ ਹਨ ਇੱਕ ਆਧੀ ਹੀ ਸਾਡਾ ਵੇ 100 ਕਮਾਂ ਦਾ। ਠੀਕ ਹੈ ਹਾਂ ਤੇ ਬਾਕੀ ਸਿੱਖ ਹੋਣਗੇ ਆ ਸਿੱਖ ਦੁਆਲੇ ਦੇ ਖੂਹ ਹਨ ਪਨਵਾ ਵਾਲਾ ਤੇ ਦੂਜਾ ਅਮਰਦਾਸਾਂ ਵਾਲਾ ਅਜਾ ਨੈਨੂਆਂ ਵਾਲਾ ਖੂਹ ਹਨ ਤੇ ਸਾਡਾ ਤੇ ਕੱਲਾ ਬਾਹਮਣ ਵਾਲਾ ਡੇਰਾ ਹੀ ਬਸ ਬਾਹਮਣ ਵਾਲਾ ਡੇਰਾ ਹਾਂ। ਸਹੀ ਹੈ ਤੇ ਉਹ ਹੁਣ ਤਾਂ ਮਸ਼ਹੂਰ ਆ। ਤੇ ਆਪਣਾ ਤੁਸੀਂ ਹੁਣ ਇੱਥੇ ਜਿਹੜਾ ਨਾ ਮੱਝਾਂ ਛੱਜਾਂ ਰੱਖੀਆਂ ਨੇ ਆ ਇੱਥੇ ਮੌਜ ਲੱਗੀ ਹੈ ਗੱਡੀਆਂ ਨੇ ਸਾਡੇ ਕੋਲ 2 ਕਿਹੜੀ ਅੱਛਾ ਤੇ 2 ਦੂਜੀਆਂ ਗੱਡੀਆਂ ਨੇ ਇੱਕ ਕਾਰ ਤੇ ਇੱਕ ਘਰੀ ਡੱਬਾ ਤੇ ਆਪਣੇ ਡੰਗਾ ਸ਼ੰਗ ਤੇ ਰੱਖੇ ਟਰੈਕਟਰ 2 ਨੇ ਟਰੈਕਟਰ 2 ਟਰੈਕਟਰ ਨੇ ਹਾਂਜੀ। ਤੇ ਆਪਣਾ ਉੱਥੇ ਮੈਂ ਵੇਖਿਆ ਤੂੰ ਹੱਲ ਵੀ ਹਲੇ ਸੰਭੀ ਫਾਲਾ ਆਹ ਉਹ ਵੀ ਹਾਲੇ ਇਹ ਸਾਰਾ ਇਹ ਸਨ 47 ਦਾ ਟੋਕਾ ਹੁਣ ਵਿੱਚ ਆਣ ਕੇ ਇਹਦੇ ਦਾਦੇ ਸਾਡੇ ਪਿੰਡ ਦੇ ਹੱਥਾਂ ਦਾ ਓਏ ਹੋਏ ਹੋਏ ਇੱਕ ਦਿਨ ਅੱਬਾ ਗਿਆ ਉਹ ਵੀ ਅੱਬਾ ਸਾਡਾ ਗਿਆ ਹੈ ਕਿਤੇ ਤੇ ਆਹ ਪਿੱਛੇ ਤੋੜ ਭੰਨ ਕੇ ਵੇਚ ਜਿਹੜੇ ਇਹਨੇ ਤੇ ਉਹ ਨਹੀਂ ਵੇਚਣ ਦਿੰਦਾ। ਤੇ ਹੋਰ ਕੋਈ 47 ਦੀ ਚੀਜ਼ ਤੇ ਕੋਈ ਨਹੀਂ ਰਹਿ ਗਈ ਨਹੀਂ ਹੋਰ ਹਾਂ ਇੱਥੇ ਇੱਕ ਉਹ ਹੈ ਇਹ ਫਲਾਈ ਦਾ ਮੁੰਡਾ ਆਹੋ ਉਹ ਅਸੀਂ ਨਹੀਂ ਘਵਾਉਂਦੇ ਪਏ। ਉਹ ਪੁਰਾਣਾ ਹੈ। ਉਹ ਪੁਰਾਣਾ ਉਹ ਸਨ 47 ਦਾ ਵਾਹ ਜੀ ਵਾਹ ਕੀ ਬਾਤ ਕਿਉਂਕਿ ਉਹ ਨਾ ਹੀ ਬਾਲਨੇ ਹੀ ਆ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਸਾਡੇ ਦਾਦੇ ਪੜਦਾਦੇ ਦੀ ਨਿਸ਼ਾਨੀ ਉਹ। ਉਹ ਜੀ ਹੋਰ ਕੋਈ ਚੀਜ਼ ਨਹੀਂ ਹੈਗੀ ਉਸ ਤਰ੍ਹਾਂ ਦੀ ਪੁਰਾਣੀ ਨਹੀਂ ਹੋਰ ਕੋਈ ਪੁਰਾਣੀ ਨਹੀਂ ਸ਼ਾਇਦ ਰੱਖੀ। ਅੱਛਾ ਅੱਛਾ ਸਹੀ ਹੈ ਤੇ ਰੇੜੀ ਛੇੜੀ ਰੱਖੀ ਪੱਠੇ ਲਿਆਉਣ ਲਈ ਆ ਪੱਠੇ ਤਰਾ ਰੇੜੇ ਨੇ ਰੱਖੇ ਇੱਕ ਉਹ ਹੈ, ਖਲੋਤਾ ਏ, ਇੱਕ ਇਧਰ ਗੱਡਾ ਖਲੋਤਾ ਏ ਤੇ ਇੱਕ ਉਹ ਪਰਲੇ ਪਾਸੇ ਖਲੋਤਾ ਏ। ਮੌਜ ਲੱਗੀ ਏ ਸਾਨੂੰ ਤੇ ਇੱਥੇ। ਵਾਹ ਜੀ ਵਾਹ ਵਾਹ ਜੀ ਵਾਹ ਕੋਈ ਭਾ ਚਲੋ ਕਿ ਪਰਸਨਲ ਜਿਹਾ ਸਵਾਲ ਹੈ ਤੁਹਾਨੂੰ ਕਦੀ ਕਿਸੇ ਆਖਿਆ ਤੇ ਨਹੀਂ ਹੈਗਾ ਕਿ ਤੁਸੀਂ ਮੁਸਲਮਾਨ ਹੋ ਜਾਓ ਸਾਡੇ ਲੋਕੀ ਇੱਜ਼ਤ ਬੜੀ ਕਰਦੇ ਨੇ। ਆ ਹੁੰਦਾ ਨਾ ਮਤਲਬ ਕਈ ਬਿਲਕੁਲ ਸਾਡੇ ਇੱਥੇ ਲੋਕੀ ਬਾਅਦ ਚ ਸਾਡੀ ਇੱਜ਼ਤ ਬੜੀ ਕਰਦੇ ਨੇ ਜਿੰਨੇ ਵਾਹ ਵੀ ਜੀ ਵਾਹ ਆਖੀਏ। ਵੇਖੋ ਜੀ ਇੱਜ਼ਤ ਦਾ ਨਜ਼ਰ ਆ ਰਹੀ ਨਾ ਕਿ ਤੁਸੀਂ ਆਪਣਾ ਆਜ਼ਾਦੀ ਨਾਲ ਜੋ ਮਰਜ਼ੀ ਪੇ ਕਰਦੇ ਹੋ ਆਪਣੇ ਤੇ ਆਪਣਾ ਭਾਰੀ ਅੱਗੇ ਦੱਸ ਦੇਣ ਪਏ ਕਿ ਸਾਡੇ ਕੋ ਆ ਕੇ ਬੇ 100 ਬਿਸਮਿਲ੍ਲਾ ਬੜੇ ਅਸੀਂ ਭਾਈਚਾਰੇ ਨਾਲ ਹਾਂਜੀ, ਹਾਂਜੀ। ਇਸ ਤਰ੍ਹਾਂ ਹੀ ਗੱਲ ਹੈ ਨਾ ਹਾਂਜੀ ਵਾਹ ਜੀ ਵਾਹ ਮੇਰੇ ਘਰ ਭਰਾਵਾਂ ਤਰ੍ਹਾਂ ਵਿਆਹ ਸ਼ਾਦੀ ਹੁੰਦਾ ਸੀ ਬਾਅਦ ਚ ਸਾਰੇ ਇੱਥੇ ਬੁਲਾਰੇ ਇਕੱਠੇ ਆ ਸਾਰੇ ਮਹੱਲਾ ਸਾਰਾ ਇਕੱਠਾ ਹੁੰਦਾ ਸਾਡੇ ਹੂੰ ਮਰਨੇ ਜੀ ਉਹਨਾਂ ਤੇ ਵੀ ਮਹੱਲਾ ਇਕੱਠਾ ਹੁੰਦਾ। ਵਾਹ ਜੀ ਜੀ ਸਾਰੀ ਬਾਤ ਭੈਣਾਂ ਭਰਾਵਾਂ ਵਾਲਾ ਹਿਸਾਬ ਹੈ ਜਿਸ ਤਰ੍ਹਾਂ ਪਹਿਲਾਂ ਵੀ ਸੀ ਉਹ ਕਹਿੰਦੇ 22 ਸਾਲ ਹੋ ਗਿਆ ਕਿੰਨੂੰ ਮਾਂ ਦੀ ਫੋਟ ਹੋਇਆ ਅੱਛਾ 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 ਫੋਟ ਹੋ 22 ਗਈ ਸਾਲ ਹੋ ਹੂੰ ਗਏ ਸਹੀ ਹੈ ਹਾਂ ਤੇ ਬਾਬਾ ਜੀ ਹਲੇ ਮਾਸ਼ਾਅੱਲਾ ਜਿਹੜਾ ਬਾਬਾ ਡਾਣੇ ਹੋਣੇ ਆ ਮੇਰੀ ਗੱਲ 7 ਦਿਨ ਹੋ ਗਿਆ ਰੇ ਨੂੰ ਪਹਿਲਾਂ ਚਲੋ ਰਮਾਨ ਆ ਗਿਆ ਸੀ ਆਪੀ ਇੱਥੇ ਆ ਜਾਂਦੇ ਹਨ ਯਾਰ ਰਹਿੰਦੇ ਸਮਝਦਾ ਹੀ ਡੇਰ ਤੇ ਘਰ ਤੇ ਜਾਂਦੇ ਨਹੀਂ। ਅਸੀਂ ਨਹੀਂ ਆਂਦੇ ਕੋਈ ਵੀ ਅਸੀਂ ਤੇ ਨਹੀਂ ਘਰ ਉਹ ਰਹਿੰਦੇ ਹੀ ਡੇਰ ਤੇ ਸੀ। ਬਾਬਾ ਦੂਸਰੇ ਲਫ਼ਜ਼ ਇਹ ਕਹਿ ਲਓ ਕਿ ਤੁਹਾਡਾ ਜੰਦਰਾ ਉਹ ਬਾਬਾ ਹੈ ਹਾਂ ਬਾਕੀ ਜੰਦਰਾ ਹੀ ਨਾ ਜੀ ਕੁਝ ਅੱਛਾ ਅੱਛਾ ਸਹੀ ਹੋ ਗਿਆ ਸਾਨੂੰ ਨਹੀਂ ਕੋਈ ਫਿਕਰ ਨਾ ਫਾਕਾ ਦੇ ਕੇ ਜਾਣਾ ਨਾ ਆਣਾ ਉਹ ਭਾਵੇਂ ਕੋਈ ਕੋਠੀ ਕਾ ਕੇ ਨਾ ਆ ਜਾਂਦਾ ਰਿਹਾ ਕੀ ਭਰੀ ਜਾਂਦਾ ਰਿਹਾ ਆ ਜਾਂਦਾ ਤੇ ਤੁਹਾਡੇ ਬੇਟੇ ਕਿੰਨੇ ਨੇ 2 ਕੀ ਨਾਂ ਉਹਨਾਂ ਦੇ ਇੱਕ ਨਾ ਲੀਲ ਹੈ ਤੇ ਇੱਕ ਨਾ ਵਿਕਰਮ ਹੈ। ਤੇ ਇਹ ਕਿੱਥੇ ਹੁੰਦੇ ਨੇ ਇੱਕ ਸਾਊਦੀਆ ਹੁੰਦਾ ਤੇ ਇੱਕ ਜਰਮਨ। ਤੇ ਭਾ ਤੁਹਾਡੇ ਬੇਟੇ ਕਿੰਨੇ ਨੇ 3 ਤੇ ਉਹ ਕੀ ਕਰਦੇ ਨੇ ਤੇ 2 ਸੋਦੀਆਂ ਹੁੰਦੇ ਨੇ ਅੱਛਾ ਤੇ ਇੱਕ ਇਟਲੀ ਹੁੰਦਾ ਇਟਲੀ ਹੁੰਦਾ ਵਾਹ ਜੀ ਵਾਹ ਸਹੀ ਹੋ ਗਿਆ ਠੀਕ ਹੈ ਲਓ ਜੀ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਤੁਸੀਂ ਭਾਈ ਹੋ ਔਰ ਆਪਣਾ ਬਾਇਜ਼ਤ ਤਰੀਕੇ ਨਾਲ ਬੈਠੇ ਹੋ ਅੱਜ ਨਹੀਂ ਬੈਠੇ ਬਲਕਿ ਤੁਸੀਂ ਪਿੰਡ ਦੇ ਮਾਲਕ ਹੋ ਮਾਲਕਾਂ 'ਚ ਹੁੰਦਾ ਨਾ ਜਿਹੜਾ ਬੰਦਾ ਵੇਖੋ ਜੀ ਕਿ ਮਲਕੀਅਤ ਹੈ ਤਾਂ ਤੁਸੀਂ ਮਾਲਕਾਂ ਦੇ ਵਿੱਚੋਂ ਵਾਹ ਜ਼ਰਾ ਇਧਰ ਡੇਰੇ ਵਾਲੇ ਮੱਝਾਂ ਰਹਿ ਗਈਆਂ ਇਧਰੋਂ ਥੋੜਾ ਜਿਹਾ ਤੁਸੀਂ ਆਓ ਨਾਲ ਸਾਡੇ ਇਧਰ ਮਾਰ ਲਈਏ ਨਾਲ ਪੀਪਲ ਵਹਾ ਲਈਏ ਤੇ ਨਾਲੇ ਇਧਰਲਾ ਇਲਾਕਾ ਜਿਹੜਾ ਨਾ ਤੁਹਾਡਾ ਸ਼ੈੱਡ ਜਿਹੜਾ ਬਣਾਇਆ ਜੇ ਤੇ ਦੁੱਧ ਕਿੰਨੀਆਂ ਦਿੰਦੀਆਂ ਜੇ ਦੁੱਧ ਦਿੰਦੀਆਂ ਨੇ ਕੋਈ 8-10 ਮੱਝਾਂ। ਵਾਹ ਜੀ ਵਾਹ ਤੇ ਆਪਣਾ ਮੌਜਾਂ ਲੱਗੀਆਂ ਨੇ ਕਿ ਅੱਛਾ ਇਹ ਪੀਟਰ ਉਤੇ ਚਾੜਿਆ ਹਾਂਜੀ ਕੀ ਬਾਤ ਹੈ ਉਹ ਜੀ ਭਾਅ ਆਪਣਾ ਤੂੰ ਟਕਿਆ ਨਾ ਵਾਇਆ ਜੋ ਆਪਣੀ ਹੋਸ਼ ਚ ਟੋਕਾ ਆਹ ਗੇਅਰ ਲਾ ਬੰਦੇ ਗੇਅਰ ਵਾਲਾ ਗੇਅਰ ਬੰਦੇ ਰਹੇ ਤੇ ਉਹ ਖੂਹ ਵੀ ਚਲਾਇਆ ਜੇ ਕਿ ਨਹੀਂ ਨਹੀਂ ਖੂਹ ਨਹੀਂ ਚਲਾਇਆ ਗੇਅਰ ਬੰਦੇ ਰਹੇ ਤੇ ਗੇਅਰ ਵਾਲਾ ਜਿਹੜਾ ਟੋਕਾ ਤੇ ਹੋਰ ਕੀ ਹੁੰਦਾ ਉਹੀ ਹੁੰਦਾ ਮੈਂ ਟੋਕੇ ਗੇਅਰ ਤੇ ਜਾ ਟੋਕਾ ਹੀ ਹੁੰਦਾ ਗੇਅਰ ਆਹੋ ਟੋਕਾ ਹੀ ਹੁੰਦਾ ਸਹੀ ਤੇ ਇਹ ਜਨਾਬ ਤੁਹਾਡੇ ਕੋਲ ਜਿਹੜੇ ਨੇ ਇੱਥੇ ਉਹ ਜੀ ਇੱਕ ਗੱਲ ਏ ਸਿਰਫ ਢੱਗੇ ਨਹੀਂ ਨਜ਼ਰ ਆ ਰਹੇ ਕਿਉਂਕਿ ਹੁਣ ਜ਼ਮਾਨਾ ਮੁੱਕ ਗਿਆ ਨਹੀਂ ਤੇ ਢੱਗੇ ਵੀ ਰੱਖਣੇ ਹਨ ਹਾਂ ਨਹੀਂ ਢੱਗੇ ਹੁਣ ਮੇਰੀ ਗੱਲ ਸੁਣ ਹੁਣ ਲੋਕੀ ਕੁਰਬਾਨੀ ਦੇ ਛੱਡਦੇ ਨੇ ਹੁਣ ਕੁਰਬਾਨੀ ਦੇ ਛੱਡਦੇ ਨੇ ਹੁਣ ਬਾਜੀ ਉਹ ਬਕਾ ਬੈੜਾ ਵੇਗੇ ਆ ਉਹ ਜਿਹੜੀ ਸਾਡੀ ਮਾਤਾ ਰਾਣੀ ਆ ਕਿੱਥੇ ਉਹ ਅੱਛਾ ਉਹ ਭਾਲੋ ਜੀ ਉਹ ਤੇ ਇਹ ਪੁਰਾਣੀ ਕਿ ਬਾਅਦ ਹੀ ਬਣੀ ਉਦੋਂ ਦਾ ਹਿੰਦੁਸਤਾਨ ਤੇ ਪਾਕਿਸਤਾਨ ਵੀ ਨਹੀਂ ਬਣਿਆ ਜਦੋਂ ਦੀ ਆ ਬਣੀ ਹੈ। ਵਾਹ ਜੀ ਵਾਹ ਵਾਹ ਜੀ ਵਾਹ ਲਓ ਜੀ ਮਾਤਾ ਰਾਣੀ ਇਹਨੂੰ ਮਾਤਾ ਰਾਣੀ ਆਂਦੇ ਨਾ ਮਾਤਾ ਰਾਣੀ ਅੱਛਾ ਅੱਛਾ ਇਹ ਕੋ ਮਤਲਬ ਇਬਾਦਤਗਾਹ ਹੁੰਦੀ ਹੈ ਕੀ ਇਹ ਤਾਂ ਇੱਥੇ ਮਾਤਾ ਮੋਤਾ ਕਿਸੇ ਨੂੰ ਨਿਕਲੇ ਨਾ ਆਹੋ ਤੇ ਇੱਥੇ ਆਉਂਦੇ ਨੇ ਲੋਕੀ। ਠੀਕ ਹੈ ਹਾਂ ਇਹ ਕਬਰਾਂ ਤੁਹਾਡੇ ਬਜ਼ੁਰਗਾਂ ਦੀਆਂ ਵੱਡਿਆਂ ਇਹ ਆ ਸਾਡੀਆਂ ਨੇ ਕਬਰਸਤਾਨ। ਠੀਕ ਹੈ
ਵਾਹ ਜੀ ਵਾਹ, ਤੁਹਾਡੇ ਬੜੀ ਮਾਜ ਜੀ, ਕੀ ਬਾਤ। ਅੱਛਾ ਇਹ ਪੁਰਾਣੀ ਹੈ? ਪੁਰਾਣੀ ਹੈ ਜੀ, ਆ ਹਿੰਦੁਸਤਾਨ ਪਾਕਿਸਤਾਨ ਭਰਨ ਤੋਂ ਗੇਤਰੀ ਆ। ਵਾਹ ਜੀ ਵਾਹ, ਠੀਕ ਹੋ ਗਿਆ। ਤੇ ਇਹ ਇਹਦੇ ਵਿੱਚ ਕੀ ਹੈ? ਵਿੱਚ ਕੁਝ ਨਹੀਂ। ਅੱਛਾ ਦੀਵੇ ਸ਼ੀਵੇ, ਹਾਂ ਆ ਵਿੱਚ ਦੀਵੇ ਪਏ ਨੇ, ਦੀਵੇ। ਸਹੀ ਹੋ ਗਿਆ। ਤੇ ਇਹ ਇੱਥੇ ਬਜ਼ੁਰਗਾਂ ਦੀਆਂ ਕਬਰਾਂ ਨੇ? ਹਾਂਜੀ ਆ ਇੱਥੇ ਆ ਕਬਰਾਂ ਨੇ, ਆ ਸਾਡੀ ਮਾਂ ਦੀ ਹੈ ਅੱਛਾ ਤੇ ਇਹ ਸਾਡੇ ਦਾਦੇ ਦੀ ਆ, ਉਹ ਪਰਲੀ ਸਾਡੀ ਦਾਦੀ ਦੀ ਸੀ। ਠੀਕ ਹੈ। ਤੇ ਇਹ ਭਰਜਾਈ ਮੇਰੀ ਛੋਟੀ ਦੀ ਹੈ, ਅੱਛਾ ਫੌਤ ਹੋ ਗਈ ਹੈ? ਫੌਤ ਹੋ ਗਈ, ਇੰਡੀਆ ਅੱਛਾ। ਦੇ ਵਿੱਚ ਵਿਆਹ ਕਰਦੀ ਆ। ਹਾਂ ਅੱਛਾ ਕਿਦੋਂ ਕੋ? ਦਿੱਲੀ ਦੇ ਵਿੱਚੋਂ ਕਿਦੋਂ ਤਕਰੀਬਨ 2 ਸਾਲ ਹੋ ਗਏ ਨੇ ਇਹਨੂੰ ਫੌਤ ਹੋਈ ਨੂੰ, 2-2.5 ਸਾਲ। ਅੱਛਾ ਅੱਛਾ ਅੱਛਾ। ਤੇ ਵਿਆਹ ਕਿਦੋਂ ਹੋਇਆ ਸੀ? ਵਿਆਹ ਹੋਇਆ ਸੀ ਦਾ 97 ਚ। ਤੇ ਇੰਡੀਆ ਚ ਤੋਂ ਲਿਆਂਦਾ ਵਿਆਹ ਕੇ? ਇੰਡੀਆ ਦਿੱਲੀ ਦੇ ਵਿੱਚ ਵਿਆਹ ਕਰਦੀ ਆਪਣੀ ਸੀ ਕੋਈ ਕਿਉਂ ਜੀ? ਆਪਣੀ ਹੀ। ਅੱਛਾ ਆ ਤੇ ਇਹਦਾ ਕੀ ਨਾਂ ਸੀ? ਇਹਦਾ ਨਾਂ ਸੋਨੀਆ ਸੀ। ਸੋਨੀਆ। ਆ ਤੇ ਬੱਚੇ ਐ ਸੂ? ਬੱਚੇ ਆ ਨੇ। ਅੱਛਾ ਅੱਛਾ ਸਹੀ ਹੈ। ਤੇ ਫੌਤ ਕਿਸ ਤਰ੍ਹਾਂ ਹੋਈ ਸੀ? ਤੇ ਬਿਮਾਰ ਹੋ ਗਈ? ਨਹੀਂ ਬਸ ਧੌਣ ਸੁੱਜੀ ਇਹਦੀ, ਓਏ ਕੋਈ ਬਿਮਾਰੀ ਨਿਕਲ ਆਈ? ਤੇ ਉਹ ਤਤਵਲ ਆਇਆ ਉਹਦੇ ਕੋਲ ਘੁਮਿਆਰ ਕੋਲੋਂ, ਤੇ ਸਵੇਰੇ ਵੇਖਿਆ ਤੇ ਸੁੱਤੀ ਪਈ ਹੈ। ਓਏ ਤੇ ਇਹ ਆਪਣਾ ਆਈ ਕਿ ਵੀਜ਼ਾ ਵੂਜ਼ਾ ਲੱਭ ਗਿਆ? ਵੀਜ਼ੇ ਤੇ ਆਏ ਸੀ, ਵੀਜ਼ਾ ਫਿਰ ਇਥੋਂ ਲਾਹੌਰੋਂ ਕਟਵਾਉਣਾ ਪੈਂਦਾ ਨਾ ਪੱਕਾ? ਪੱਕਾ। ਇੱਥੇ ਵੋਟ ਪਾਉਂਦੀ ਰਹੀ ਹੈ ਕਿ ਆ ਸਕਦੀ ਮਜਲੇ ਤੋਂ ਕਿਉਂਕਿ ਰਾਸੀ ਇਥੋਂ ਦੀ ਹੋ ਗਈ ਨਾ, ਉਹ ਰਿਹਾਇਸ਼ੀ ਹੋ ਗਈ ਨਾ। ਆ ਵੀ ਸਕਦੀ ਸੀ। ਵਾਹ ਜੀ ਸਾਡੀ ਭੈਣ ਤੇ ਸੋਨੀਆ ਦਾ ਨਾਂ ਸੀ। ਤੇ ਅੱਛਾ ਇਹ ਵੀ ਬ੍ਰਾਹਮਣ ਹੀ ਸੀ? ਹਾਂਜੀ ਆ ਵੀ ਦਿੱਲੀ ਦੇ ਵਿੱਚ ਵਿਆਹ ਕਹਿੰਦੀ ਆ। ਦਿੱਲੀ ਦੇ ਗਿਆ ਕੌਣ ਕੌਣ ਸੀ? ਗਿਆ ਸੀ ਅੰਮੀ ਸਾਡੀ ਗਈ ਸੀ, ਤੇ ਭਰਾ ਸਾਡਾ ਗਿਆ ਸੀ ਵਿਆਹ ਵਾਸਤੇ। ਅੱਛਾ ਤੇ ਨਾਲ 2 ਮਸੇਰ ਹਾਂ ਸਾਡੇ, ਠੀਕ ਹੈ। ਤੇ ਨਾਲ ਇੱਕ ਚੰਦਰ ਕੇ ਮੰਗੋਲਿਆਂ ਦਾ ਬਾਸ਼ੀ ਪੈਂਦਾ ਸੀ, ਬਾਸ਼ੀ ਉਹਦਾ ਨਾਂ ਸੀ। ਵਾਗੇ ਵਾਲੋਂ ਦੀ ਗਏ? ਬਾਗੇ ਵੱਲੋਂ ਦੀ ਗੱਡੀ ਤੇ ਗਿਆ। ਅੱਛਾ ਅੱਛਾ ਹੁਣ ਵੀ ਜਾ ਰਹੇ ਨੇ ਬੰਦੇ ਦੇ ਆਪਣੇ, ਅੱਛਾ ਅੱਛਾ ਅੱਛਾ। ਇੱਥੋਂ ਜਾਂਦੇ ਨਹੀਂ ਰਹਿੰਦੇ ਨੇ? ਜਾ ਰਹੇ ਨੇ ਹੁਣ। ਠੀਕ ਹੈ। ਆ ਕੋ ਬੱਚਿਆਂ ਮੁੱਚਿਆਂ ਦੀਆਂ ਕਬਰਾਂ। ਨਹੀਂ ਤੇ ਆਪਣਾ ਤੁਹਾਡੇ ਸਾੜਨ ਵਾਲਾ ਤੇ ਨਹੀਂ ਕੰਮ ਹੁੰਦਾ? ਨਹੀਂ ਸਾੜਦੇ ਨੇ ਸਾਰੇ ਹੀ। ਆਹੋ ਮੈਂ ਆਖਿਆ ਨਾ। ਅਸੀਂ ਜਿਹੜੇ ਨੇ ਨਾ, ਅਸੀਂ ਸਾਡਾ ਘਰ ਜਿਹੜਾ ਉਹ ਦਫਨਾਨੇ ਆ ਇਹ। ਠੀਕ ਹੈ ਸਹੀ। ਕਿਉਂਕਿ ਅਸੀਂ ਮਿੱਟੀ ਸ਼ਿੱਟੀ ਪਹਾੜ ਨੇ ਦੁਆ ਸ਼ਵਾ ਮੰਗ ਲਈਦੀ ਹੈ। ਕੋਲ ਨਾਲ ਨਜ਼ਰ ਰਹੇ ਜਿਸ ਤਰ੍ਹਾਂ ਸਾਹਮਣੇ ਪਤਾ ਲੱਗੇ ਕਿ ਲੇਟੇ ਨੇ। ਹੁਣ ਮੇਰੀ ਗੱਲ ਸੁਣ, ਆ ਇੰਡੀਆ ਦੇ ਵਿੱਚ ਭਾਵੇਂ ਆਈ ਹਨ ਦਫਨਾ ਖੜਿਆ। ਸਹੀ ਹੈ। ਅਜਾ ਉੱਪਰਲੀ ਸਾਡੀ ਦਾਦੀ ਦੀ ਸੀ, ਆ ਦਾਦੇ ਦੀ ਸੀ। ਅਜਾ ਨਾਲ ਆ ਇੱਕ ਬੱਚੇ ਦੀ ਸੀ, ਸੋਨੀਆ ਦੇ ਬੱਚੇ ਦੀ, ਛੋਟੇ ਦੀ, ਅੱਛਾ ਵੱਡੇ ਦੀ। ਠੀਕ ਹੈ। ਤੇ ਇਹ ਸਾਡੀ ਮਾਂ ਦੀ ਸੀ, ਨਾਲ ਸਾਡੀਆਂ 2 ਭੈਣਾਂ ਹਨ। ਠੀਕ ਹੈ। ਹਾਂ ਤੇ ਟਰੈਕਟਰ ਡਰਾਈਵਰ ਖਾਨ ਸਾਡੇ ਕੋਲ। ਤੇ ਭਾਅ ਚਲਾ ਲੈਣਾ ਤੁਸੀਂ? ਹਾਂਜੀ ਹੈ? ਮੈਂ ਹੀ ਚਲਾਉਂਦੇ ਜੇ। ਅੱਛਾ ਅੱਛਾ ਸਹੀ ਸਹੀ ਹੈ। ਵਾਹ ਜੀ ਵਾਹ। ਇੱਕ ਉਹ ਖਲੋਤਾ ਇਹ 2 ਸੈਟ ਐ ਨੇ ਹੱਲਾਂ ਦੇ, ਹੂੰ ਰੂਟਾ ਵੇਟਰ ਦੇ। ਕੀ ਬਾਤ ਹੈ। ਇਹ ਕਿੰਨੀ ਕੁ ਭਾਅ ਪੁਰਾਣੀ ਹੋਣੀ ਹੈ? ਆ ਪੁਰਾਣੀ ਹਿਸਾਬ ਤੋਂ ਲਾ ਕੇ ਸਨ 65 ਤੋਂ ਗੇਤਰੀ ਹੈ। ਅੱਛਾ ਅੱਛਾ ਓਏ ਹੋਏ ਹੋਏ, ਵਾਹ ਜੀ ਵਾਹ। ਦੂਸਰਾ ਵੀ ਉਸ ਤਰ੍ਹਾਂ ਹੀ ਹੈ, ਬੰਦੇ ਦੀ ਬੁਨਿਆਦ ਕੋਈ ਨਹੀਂ। ਚੰਗੀ ਫਾਲੇ ਵਾਲੀ ਹਾਲ ਹੈ ਬਈ। ਤੇ ਇਹਨੂੰ ਅੱਜ ਹੁਣ ਭਾਵੇਂ ਕੋਈ ਮਿਸਤਰੀ ਨਾ ਹੋਏ ਜਿਹੜਾ ਇਹਨੂੰ ਚਾੜ ਸਕੇ ਦਸਤਾ। ਮੈਂ ਹੁਣ ਵਾਣੀ ਕਿੰਨੇ ਨੇ? ਹੈ ਹੁਣ ਵਾਂਦੇ ਤੇ ਵਾਣੀ ਕਿੰਨੇ? ਆ ਗੱਲ ਤੇ ਠੀਕ ਹੈ। ਵਾਹ ਜੀ ਵਾਹ। ਤੇ ਇਹ ਆਪਣਾ ਵੇਲਣਾ ਲਾਇਆ ਹਜੇ? ਲੈ ਭਾਈ ਕੀ ਬਾਤ ਹੈ। ਨਹੀਂ ਬਹੁਤ ਰੂਹ ਖੁਸ਼ ਹੋਇਆ ਵੇਖ ਕੇ ਤੁਹਾਡਾ ਪੂਰਾ ਦੇਸੀ ਮਾਹੌਲ। ਇਹ ਕੀ ਆ ਲਾਠੇ ਪੱਠੇ ਕਰਨ ਵਾਲੇ ਟੋਕੇ ਦੀ? ਟੋਕੇ ਦੀ ਤੇ ਉਹ ਇਹ ਮੇਰੇ ਢੱਕਿਆਂ ਵਾਲੀ ਹੈ? ਨਹੀਂ ਨਹੀਂ। ਹਾਂ ਪੀਟਰ ਭਾਵੇਂ ਲਾ ਲਓ। ਟਰੈਕਟਰ ਵਾਹ ਜੀ। ਇਹ ਜੀ ਬਾਬੇ ਲਾਲੂ ਦਾ ਡੇਰਾ। ਬਾਬੇ ਦਾ ਨਾਮ ਪੂਰਾ ਕੀ ਹੈ? ਲਾਲ ਲਾਲ ਮੇਰਾ ਹੀ ਲਾਲ। ਲਾਲ ਬਾਬਾ ਲਾਲ, ਹਾਂ ਬਾਬਾ ਲਾਲ ਪਿੰਡ ਰੰਧਾਵਿਆਂ ਦਾ। ਵਾਹ ਜੀ ਵਾਹ। ਤੇ ਇਹ ਇੱਥੇ ਪੀਟਰ ਦਾ ਹੁਣ ਕਰਦੇ ਹੋ? ਇਹ ਟੋਕਾ ਕਾਦਾ? ਇਹ ਵੀ ਟੋਕਾ ਪੱਠੇ ਕੋਲ ਵਾਸਤੇ। ਅੱਛਾ ਇਹ ਹੱਥ ਲਾਉਂਦਾ ਹੋਏਗਾ ਉਦੋਂ? ਹਾਂ ਆ ਇੱਥੇ ਪੀਟਰ ਲਾਣਾ ਆ ਵਖੇ, ਉਹ ਪੀਟਰ ਲਾਏ ਆ ਨਾ। ਆਹੋ ਵੇਲਣੇ ਤੇ ਲਾਹੜਿਆ ਇਹ ਵੇਲਣੇ ਵਾਲਾ ਪੁੱਟ ਕੇ ਪਰਾਂ ਸੁੱਟਿਆ ਹੈ। ਠੀਕ ਹੈ ਠੀਕ ਹੈ ਠੀਕ ਹੈ। ਸੋਨਾ ਸੋਨਾ ਤੋਂ ਵਡੇਰਾ ਬਣਾਇਆ ਦਾ ਤੇ ਬੜੇ ਨੇ ਇੱਕ ਉਹ ਉਹਦੇ ਨੱਤੀਆਂ ਪਿਆ ਸੀ ਕੀ? ਅੱਛਾ ਅੱਛਾ। ਤੇ ਉਹ ਟੋਕਾ ਜਿਹੜਾ ਉਹ ਇਧਰ ਦੇ? ਇਹ ਆਹ ਅੰਦਰ ਵੀ ਇੱਕ ਪੇ ਆ ਟੋਕਾ। ਟੋਕੇ ਸਾਡੇ ਕੋਲ ਬੜੇ ਨੇ, ਉਹ ਟੋਕਾ ਇੱਕ ਲਾਏ ਆ। ਅੱਛਾ ਵੈਸੇ ਇੱਕ ਗੱਲ ਹੈਗੀ ਹੈ, ਉਹ ਤੁਹਾਡੀ ਗੱਲ ਠੀਕ ਹੈ। ਤੁਸੀਂ ਚੀਜ਼ਾਂ ਜਿਹੜੀਆਂ ਨਾ ਸਾਂਭ ਕੇ ਰੱਖ ਦਿਓ। ਟਕੇ ਟੋਕਰੀ ਲੋਹੇ ਦੇ ਭਾਅ ਸਕ੍ਰੈਪ ਦੇ ਭਾਅ ਵੇਚਣ ਨਾਲੋਂ। ਚੌਥੇ ਕਿ ਟਰਪੈਨ ਚਕਾਈ ਆਪਣੀ, ਉਹ ਉੱਥੇ ਟਰਪੈਨ ਹਲਾਈ ਹੁੰਦੀ ਸੀ ਕਿਸੇ ਦੀ ਪੈਲੀ 'ਚ। ਹਾਂ ਅੱਬੇ ਨੇ ਆਖਿਆ ਕਿਸੇ ਦੇ ਵੇਲਣੇ ਤੇ ਰੋਹ ਨਹੀਂ ਪੀੜਨ ਜਾਣਾ।
ਜਾ ਕੇ ਲੇਸਰ ਠਾਣਿਓ ਮੈਂ ਵੇਲਣਾ ਮੁੱਲ ਲਿਆ ਕੇ ਗੱਡ ਕੇ ਤੇ 3 ਪੀਪੇ ਦੇ ਕੱਢੇ ਹਨ ਮੁੱਲ ਲਿਆ ਕੇ ਯਾਨੀ ਕਿ ਰੋ ਹੈ ਸੀ ਆਪਣਾ ਗੰਨਾ ਹੈ ਸੀ ਤਿੰਨਾਂ ਪੀਪਿਆਂ ਦੇ ਤੇ ਵੇਲਣਾ ਨਹੀਂ ਸੀ ਹੈਗਾ ਵੇਲਣਾ ਨਹੀਂ ਤੇ ਜਾ ਕੇ ਤੇ ਬਾਬੇ ਲਾਲ ਉਹਨਾਂ ਆਖਿਆ ਕਿ ਨਹੀਂ ਉਹਨਾਂ ਕੇ ਕਿਤੇ ਜਾ ਕੱਢ ਲਿਆਉਂਦੇ ਆ ਆਹੋ ਉਹਨਾਂ ਕਿ ਨਾ ਆਪਣਾ ਲਿਆਉਣਾ ਹੈ ਆਪਣਾ ਲਿਆਉਣਾ। ਕਰਾਂਗੇ ਇੱਥੇ ਲੇਸਰ ਠਾਣਾ ਸ਼ਗੜਗੜ ਦੇ ਕੋਲ ਆਹੋ। ਉੱਥੋਂ ਜਾ ਕੇ ਵੇਲਣਾ ਮੁੱਲ ਲਿਆ ਕੇ ਨਾ ਇੱਥੇ ਕੱਢ ਕੇ ਅਸੀਂ ਰੋ ਕੱਢ ਕੇ ਤੇ ਫੇਰ ਉਹ ਕੀਤਾ ਫਿਰ ਆਹੀ 5 ਕਿੱਲੇ ਉੱਤੇ ਤੇ ਤਦ ਵਾਸਤੇ ਹੀ ਕਿਸੇ ਦਿਲ ਤੇ ਨਹੀਂ ਗੇ ਲਾ ਜ਼ਿੰਦਾਬਾਦ ਜ਼ਿੰਦਾਬਾਦ ਦਰਮਾਨ ਵੇਖਿਆ ਦਰਮਾਨ ਜ਼ਰੂਰ ਹੈ ਸਾਰੇ ਅਜਾ ਕਾਲੋ ਵਾਲੀ ਹੋ ਗਿਆ ਜਦਾਲਾ ਏ ਕੁੱਲੀਆਂ ਨੇ ਤੇ ਕਾਲੋ ਵਾਲੀ ਏ ਅਜਾ ਕਰੰਗਾਲੀ ਏ ਪਰਾਂ ਕਮਾਲਾ ਡੁਗਰੀ ਅਜਾ ਮਾਲੀਪੁਰ ਦਾ ਸਵੇਰੇ ਇਥੋਂ ਆ ਜਿਹੜੇ ਠੱਠੀ ਗੋਦਾ ਮਰਦਾਨਾ ਲਵੇਰੇ ਤੇ ਉਧਰੋਂ ਢੀਂਗਰਾ ਵਾਲੀ ਕੋਟ ਬੰਨ ਬਾਜੂਆ ਬਾਵੇ ਦੀ ਕੋਟ ਦੀ ਅਜਾ ਉਧਰੋਂ ਸਾਰੇ ਦੁਆਲੇ ਦੇ ਜਿਹੜੇ ਪਿੰਡ ਨੇ ਨਾ ਸਾਨੂੰ ਲੱਗਦੇ ਨੇ ਉਧਰੋਂ ਜਖੜ ਹੋ ਗਿਆ ਸਾਧਾਂ ਵਾਲੀ ਹੋ ਗਿਆ ਵਾਹ ਜੀ ਤੇ ਉਧਰੋਂ ਪਰਾਂ ਕੁੱਲ ਬੰਨ ਹੋ ਗਿਆ ਤੇ ਆ ਜਿੰਨੇ ਵੀ ਪਿੰਡ ਨੇ ਨਾ ਤਾੜਨਾ ਹੋ ਗਈ ਤੇ ਖਰਾਦੀਆਂ ਦੀ ਕੋਟ ਦੀ ਤੇ ਲੁਹਾਰ ਕੇ ਸਰੰਗੀਆਂ ਤੇ ਆ ਸਾਰੇ ਪਿੰਡ ਜਿਹੜੇ ਨੇ ਨਾ ਸਾਨੂੰ ਲੱਗਦੇ ਨੇ ਉਦੋਂ ਆਇਆ ਸੀ ਜਿਹਨੂੰ ਰੱਬ ਰੱਖੇ ਨੂੰ ਕੋਈ ਮਾਰ ਨਹੀਂ ਸਕਦਾ ਇਹ ਪਿੱਪਲ ਦਾ ਬੂਟਾ ਨਹੀਂ ਇੱਥੇ ਸਾਡਾ ਮਕਾਨ ਹੈ ਪਹਿਲਾਂ ਅੱਛਾ ਆਹ 20 ਵਾਲੀ ਪੁੱਟੀਆਂ ਵੇ ਤੇ ਪੁੱਟਦੇ ਰਹੇ ਆ ਫਿਰ ਵੇਲਾ ਹੋ ਗਿਆ ਜਮਾਨ ਟਿੱਪਰ ਉੱਠ ਪਈ ਜਵਾਨ ਹੋ ਜਾਂਦਾ ਸੀ ਇਹ ਵੀ ਪੁਰਾਣਾ ਹੀ ਹੈ ਨਹੀਂ ਨਹੀਂ ਅੱਛਾ ਹੈ ਜੀ ਨਵਾਂ ਹੀ ਹੈ ਆ ਤਕਰੀਬਨ ਕੋਈ 50 ਸਾਲ ਹੋ ਗਿਆ ਉਦੋਂ ਦਾ ਪਿੱਪਲ ਆ ਇੱਥੇ ਕਈ ਵਾਰੀ ਪੁੱਟ ਕੇ ਲਾਂਬੇ ਲਾਣ ਕੇ ਪਏ ਆ ਉਹਨੇ ਆਖਿਆ ਮੈਂ ਇੱਥੇ ਰਹਿਣਾ ਹੀ ਉਹਨੇ ਆਖਿਆ ਰਹਿਣਾ ਇੱਥੇ ਫਿਰ ਜੋ ਮਰਜ਼ੀ ਕਰ ਲਓ। ਢੇੜਦੇ ਨੇ ਜੋ ਮਰਜ਼ੀ ਕਰ ਲਓ ਆ ਮਕਾਨ ਢੇੜਦੇ ਆ ਤੇ ਉੱਠ ਪਿਆ ਉਹ ਆਹੋ ਪਿੱਪਲ ਉੱਠ ਗਿਆ। ਉਹ ਜਿਹੜਾ ਨਾ ਉੱਥੇ ਪਰਦੇ ਨਹੀਂ ਉਹ ਪੈਣੇ ਗੋਇਆ ਜਨਾਨੀਆਂ ਉਹਨਾਂ ਕਰਕੇ ਸੁੱਟ ਦੇਣਾ ਬਾਹਰ ਉਹ ਵੇਖ ਲੈ ਆ 50 ਸਾਲ ਦਾ ਹੋ ਗਿਆ ਇੱਥੇ ਮਕਾਨ ਹੁੰਦੇ ਹਨ ਮਕਾਨ ਹੁੰਦੇ ਇੱਥੇ ਉਹ ਮਕਾਨਾਂ ਵਿੱਚ ਉੱਠਦਾ ਸੀ ਤਾਂ ਆਹਾ ਮਕਾਨ ਹੁੰਦੇ ਸੀ ਕੋਠ ਹਟਦੇ ਆ ਚੱਕਰਾ ਵਾਸਤੇ ਮਕਾਨ ਅੱਛਾ ਹੁੰਦੇ ਫਿਰ ਉੱਠਦਾ ਸੀ ਫਿਰ ਪੁੱਟ ਛੱਡ ਆਹ ਦਿੰਦਾ ਤੇ ਫਿਰ ਤੁਹਾਨੂੰ ਮਕਾਨ ਢਾਣਾ ਪਿਆ ਮਕਾਨ ਹੀ ਢਾਣੇ ਪੈ ਗਏ ਨੇ ये दो हिंदू भाइयों की आपने गुफ्तगू सुनी इनके वालिद बाबा लाल दीन का इंटरव्यू आएगा इस वीडियो के बाद पार्ट 2 में तो आप इंतज़ार कीजिए बाबा लाल जो कि अपने फैमिली के साथ इंडिया नहीं गए थे वो आज भी मौजूद हैं और वो क्या कहते हैं कितना अपने बहन भाइयों को मिस करते हैं और क्या वजह थी कि उन्होंने इंडिया जाने के बजाय पाकिस्तान में रहने को तरजीह दी। ये पार्ट 2 में हम ऑलरेडी वीडियो रिकॉर्ड कर चुके हैं जस्ट कल अपलोड करेंगे।